DGPR ਦੇ ਰੰਗਬਾਜ਼ ਅਫਸਰ ਆਬਿਦ ਨੂਰ ਪੱਟੀ ਦੀਆਂ ਹਰਕਤਾਂ ਤੋਂ ਜਿੱਥੇ ਦਫ਼ਤਰ ਦੇ ਛੋਟੇ ਮੁਲਾਜ਼ਮ ਤੰਗ ਨੇ, ਉੱਥੇ ਹੀ ਇਸ ਫਨਕਾਰ ਨੇ ਬਾਹਰ ਵੀ ਬਦਮਾਸ਼ੀ ਕਰਨੀ ਤੇ ਤੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮੌਸੂਫ 27 ਅਪ੍ਰੈਲ ਦੀ ਸ਼ਾਮ ਸਰਕਾਰੀ ਗੱਡੀ NBG 1032 ਉੱਤੇ ਨਨਕਾਣਾ ਸਾਹਿਬ ਗਿਆ। ਵਾਪਸੀ ਤੇ ਚੱਕਚੂੜ ਦੇ ਕੋਲ ਇੱਕ ਗਰੀਬ ਆਦਮੀ ਅਕਦਸ ਹਯਾਤ ਨੂੰ ਗੱਡੀ ਥੱਲੇ ਦੇ ਕੇ ਚੋਰਾਂ ਵਾਂਗੂ ਨੱਸ ਗਿਆ। ਉਸ ਰਾਤ ਮੇਰਾ ਭਾਈ ਸ਼ਹਿਰ ਗਿਆ ਸੀ ਤੇ ਜਦੋਂ ਸ਼ਹਿਰੋਂ ਵਾਪਸ ਆਉਂਦੇ ਤਕਰੀਬਨ ਪੌਣੇ 11 ਵਜੇ ਕੈਰੀ ਡੱਬਾ NBG 1032 ਜਿਹੜਾ ਆਬਿਦ ਨੂਰ ਪੱਟੀ ਸਾਹਿਬ ਚਲਾਉਂਦੇ ਸੀ ਤੇ ਉਹਨਾਂ ਨੇ ਆਣ ਕੇ ਇੱਥੇ ਐਕਸੀਡੈਂਟ ਕੀਤਾ ਤੇ ਮਾਰ ਕੇ ਸਿੱਟ ਕੇ ਚਲੇ ਗਏ ਨੇ। ਜਗ੍ਹਾ ਵੇਖ ਲਓ ਕਿ ਕੋਈ ਜਗ੍ਹਾ ਲਾਗੇ ਕੋਈ ਰਾਤ ਨੂੰ ਲੰਘਦਾ ਕੋਈ ਨਹੀਂ ਹੈਗਾ। ਪੌਣੇ 11 ਵਜੇ ਦਾ ਟਾਈਮ ਸੀ ਤੇ ਇਹ ਜਗ੍ਹਾ ਤੇ ਸਿੱਟ ਕੇ ਤੇ ਚਲੇ ਗਏ ਨੇ ਤੇ ਉਹਨੇ ਇਹ ਨਹੀਂ ਇਨਸਾਨੀਅਤ ਚੁੱਕ ਕੇ ਸ਼ਹਿਰ ਤੱਕ ਨਹੀਂ ਲਿਜਾ ਸਕੇ ਤੇ ਪਿੱਛੋਂ ਬੰਦੇ ਰਾਹਗੀਰ ਆਏ ਤੇ ਉਹਨਾਂ ਨੇ ਆਣ ਕੇ ਚੁੱਕ ਕੇ ਤੇ ਸਾਨੂੰ ਫੋਨ ਕੀਤਾ ਕਿ ਤੁਹਾਡੇ ਭਾਈ ਦਾ ਐਕਸੀਡੈਂਟ ਹੋਇਆ ਤੇ ਫੌਰਨ ਆ ਜਾਓ ਤੇ 1122 ਵਾਲੇ ਆਏ ਆਣ ਕੇ ਚੁੱਕ ਕੇ ਲੈ ਗਏ ਨੇ ਤੇ ਇਹ ਉਹੀ ਬੰਦਾ ਆਬਿਦ ਨੂਰ ਪੱਟੀ NBG 1032 ਨਨਕਾਣੇ ਦਾ ਨੰਬਰ ਵੇਖਿਆ ਤੇ ਜਿਸ ਵਕਤ ਉਹਨੂੰ ਫੜ ਕੇ ਲਿਆਂਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਦੇ ਅਸਰ ਸਰੂਕ ਨਾਲ ਛੁੱਟ ਕੇ ਚਲੇ ਗਿਆ। ਮੌਕੇ ਤੇ ਉਹੀ ਪਾਇਆ ਗਿਆ ਆਬਿਦ ਨੂਰ ਪੱਟੀ। ਆਬਿਦ ਨੂਰ ਪੱਟੀ ਦੇ ਜ਼ੁਲਮ ਦਾ ਸ਼ਿਕਾਰ ਇਹ ਗਰੀਬ ਤੇ ਮਾਂ-ਪਿਓ ਦਾ ਜਵਾਨ ਪੁੱਤਰ ਉਮਰ ਭਰ ਲਈ ਮਜ਼ਦੂਰ ਹੋ ਗਿਆ। ਉਹ ਸਰੂ ਜਿਹਾ ਜਵਾਨ ਜਿਹਨੂੰ ਵੇਖ ਕੇ ਰਸ਼ਕ ਆਉਂਦਾ ਸੀ ਹੁਣ ਮੰਜੀ ਉੱਤੇ ਬੇਵਸੀ ਦੀ ਮੂਰਤ ਬਣਿਆ ਹੋਇਆ ਏ। ਇੱਡਾ ਬੇਹਿਆ ਆਦਮੀ ਸੀ ਬਗੈਰਤ ਕਿ ਮੈਨੂੰ ਰੋਕ ਕੇ ਦੇਖਿਆ ਨਹੀਂ। ਮੈਂ ਪਿੱਛੋਂ ਮੇਰੇ ਕੋਈ ਕਰੀਬੀ ਸਾਥ ਗਾਉਂ ਵਾਲੇ ਜਿਹੜੇ ਸੀ ਉਹ ਆਂਦੇ ਪਏ ਸੀ। ਉਹਨਾਂ ਨੇ ਗੱਡੀ ਦਾ ਨੰਬਰ ਪਿੱਛੋਂ ਟਰੇਸਿਆ ਸੀ। ਬਦਤਮੀਜ਼ੀ ਨਾਲ ਉਹਨਾਂ ਨੇ ਬਦਤਮੀਜ਼ੀ ਕਰਕੇ ਆਇਆ। ਉਹਨਾਂ ਸਾਨੂੰ ਦੱਸਿਆ ਮੇਰੇ ਭਾਈ ਨੂੰ। ਫਿਰ ਬੜੀ ਮੁਸ਼ਕਲ ਨਾਲ ਅਸੀਂ ਨੰਬਰ ਟਰੇਸ ਕੇ ਅਸੀਂ ਉਹਨਾਂ ਤੇ FIR ਕਰਵਾਈ ਹੈ। ਕਰਵਾ ਕੇ ਕਾਰਵਾਈ ਕੀਤੀ, ਪੁਲਿਸ ਨੂੰ ਫੜਾਇਆ। ਪੁਲਿਸ ਦੇ ਕੋਲੋਂ ਪੁਲਿਸ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਛੱਡਤਾ। ਉਹਨਾਂ ਦੀ ਅਪਰੋਚ ਬਹੁਤ ਜ਼ਿਆਦਾ ਸੀ ਉਸ ਬੰਦੇ ਦੀ। ਮੈਂ ਇੰਤਹਾਈ ਗਰੀਬ ਹਾਂ, ਮੈਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਵੀ ਉਹਦੇ ਨਾਲ ਮਿਲੀ ਹੋਈ ਹੈ ਤੇ ਮੇਰੀ ਸਪੋਰਟ ਨਹੀਂ ਕਰਦੇ। तमाम तर गवाहियां ते सबूत होने दे बावजूद पुलिस कुछ भी नहीं कर रही। एक पासे तां अपने टब्बर दा वाहिद कफील मजदूरी दा दुख सह रहा है ते दूजे बन्ने पुलिस नूं पैसे ते सिफारिश दा अजिहा नशा चढ़िया है कि ओनू ना तां जुल्म नजर आंदा है ते ना ही रब दा खौफ जिन्नू कल कयामत दे दिन जवाब देना है। मेहरबानी करके इंसाफ दिओ। अगर वो नौकरी ते रहेगा ना ते साडी कोई सुनाई नहीं होएगी। वो किसी ना किसी तरीके नाल कदियां ना कदियां फोन करवा के अप्रोच करवा के जान छुड़वा लैंदा है ਤੇ ਸਾਡੀ ਕੋਈ ਗੱਲ ਨਹੀਂ ਸੁਣਦਾ। ਜਿੰਨਾ ਚਿਰ ਉਹ ਨੌਕਰੀ ਕਰਦਾ ਰਹੇਗਾ ਕਿਸੇ ਨੇ ਗਰੀਬ ਆਵਾਮ ਨੂੰ ਕੋਈ ਇਨਸਾਫ ਨਹੀਂ ਦੇਣਾ। ਉਹਨੂੰ ਨੌਕਰੀਆਂ ਕੱਢੋ ਮਿਹਰਬਾਨੀ। ਤੇ ਫਿਰ ਚੀਫ ਜਸਟਿਸ ਸਾਹਿਬ ਨਾਲ ਅਪੀਲ ਕਰਨੇ ਹੈ ਕਿ ਸਾਨੂੰ ਇਨਸਾਫ ਦੇਵੇ। ਉਹ ਕਹਿੰਦਾ ਜੀ ਮੇਰੇ ਬੜੇ ਹੱਥ ਪਾਉਂਦੇ ਨੇ ਤੇ ਅਸੀਂ ਬੜੇ ਪਹੁੰਚੇ ਹੋਏ ਹਾਂ, ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਜਿਹੜੇ ਤੁਹਾਡੇ ਛੋਟੇ ਮੋਟੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੂੰ ਨੌਕਰੀਆਂ ਤੋਂ ਗਡਾ ਦਿਆਂਗੇ, ਸਾਨੂੰ ਛੱਡ ਦਿਓ। ਪੁਲਿਸ ਵਾਲਿਆਂ ਨੂੰ ਉਹਨਾਂ ਥ੍ਰੈਡ ਕੀਤਾ ਹੈ ਵੀ ਮੈਂ ਫੋਨ ਕਰਵਾ ਦਿਆਂਗਾ, ਐਸਾ ਕਰ ਦਿਆਂਗੇ, ਇਹ ਕਰਾਂਗੇ। ਪੁਲਿਸ ਵਾਲੇ ਵੀ ਉਹਨੂੰ ਰਿਹਾ ਕਰ ਦਿੱਤਾ ਹੈ। ਇਸ ਤੋਂ ਵੱਧ ਜ਼ੁਲਮ ਕੀ ਹੋ ਸਕਦਾ ਹੈ ਕਿ ਰੰਗਬਾਜ਼ ਆਬਿਦ ਨੂਰ ਪੱਟੀ ਅਕਦਸ ਹਯਾਤ ਨੂੰ ਮਜ਼ਦੂਰ ਕਰਨ ਤੋਂ 4 ਮਹੀਨੇ ਬਾਅਦ ਉਦੋਂ ਫੜਿਆ ਗਿਆ ਜਦ ਮਜ਼ਲੂਮ ਖਾਨਦਾਨ ਨੇ ਦਿਨ ਰਾਤ ਇੱਕ ਕਰਕੇ ਗੱਡੀ ਦਾ ਸੁਰਾਗ ਆਪ ਲਾਇਆ ਤੇ ਪੁਲਿਸ ਨੂੰ ਇਤਲਾ ਕੀਤੀ। ਅਸੀਂ ਇਸ ਗੱਡੀ ਦੀ ਲੋਕੇਸ਼ਨ ਲਈ ਲੈ ਕੇ ਜਦੋਂ ਅਸੀਂ ਗਏ ਦਫ਼ਤਰ, ਉੱਥੇ ਜਵੇਦ ਯਕੂਬ ਨਾਂ ਦਾ ਸੁਪਰੀਡੈਂਟ ਬੰਦਾ ਵਾ, ਉਹਨੇ ਦੱਸਿਆ ਗੱਡੀ ਇਹ ਹੈਗੀ ਆ ਆਬਿਦ ਨੂਰ ਪੱਟੀ ਸਾਹਿਬ ਕੋਲ। ਅਸੀਂ ਇਹਨਾਂ ਦੇ ਘਰ ਗਏ, ਉੱਥੇ ਵੇਖਿਆ ਗੱਡੀ ਖਲੋਤੀ ਹੈਗੀ ਆ। ਅਸੀਂ ਪੁਲਿਸ ਨੂੰ ਜਾ ਕੇ ਦੱਸਿਆ, ਉਹਨਾਂ ਕਿਹਾ ਜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਹਾਂ। ਅਸੀਂ 3-4 ਦਿਨ ਵੇਂਦੇ ਰਹੇ ਗੱਡੀ ਇਹੋ ਚਲਾਉਂਦੇ। ਜਿਸ ਦਿਨ ਫੜ ਕੇ ਲਿਆਂਦਾ ਉਸ ਦਿਨ ਵੀ ਆਬਿਦ ਨੂਰ ਪੱਟੀ ਚਲਾਉਂਦੇ ਸੀ ਤੇ ਇਹ ਜਿਸ ਰਾਤ ਵਕੂਆ ਹੁੰਦਾ ਵਾ ਉਸ ਦਿਨ ਨਨਕਾਣੇ ਇਹਨਾਂ ਦੇ ਮਹਿਕਮੇ ਦਾ ਬੰਦਾ ਵਾ ਪਵਨ ਸਿੰਘ ਕੋ ਰਾਤ ਆਏ ਨੇ। ਜਦੋਂ ਵਾਪਸੀ ਜਾਂਦੇ ਇਹ ਹਾਦਸਾ ਆ। ਪੁਲਿਸ ਕੋਲ ਅਸੀਂ ਬੰਦਾ ਫੜਾ ਕੇ ਲਿਆਂਦਾ, ਪੁਲਿਸ ਨੇ ਛੱਡਤਾ ਬੰਦਾ। ਪੁਲਿਸ ਨੇ ਇਹੋ ਕਿਹਾ ਕਿ DG ਆਫਿਸ ਏਡਾ ਅਫਸਰ ਆ, ਇਹ ਨਹੀਂ ਗੱਡੀ ਚਲਾਉਂਦਾ, ਡਰਾਈਵਰ ਚਲਾਉਂਦਾ ਵਾ। DSP ਸਾਹਿਬ ਨੇ ਸਾਨੂੰ ਸੁਬਾਹ ਸੱਦ ਕੇ 9 ਵਜੇ ਦਾ ਬੁਲਾ ਕੇ ਕਿ ਇਕੱਠ ਵਾ। ਅਸੀਂ ਰਾਤ 3 ਵਜੇ 4 ਵਜੇ ਤੱਕ ਬਹਿ ਰਹੇ ਨੇ, ਸਾਡੀ ਗੱਲ ਨਹੀਂ ਸੁਣੀ। ਹੁਣ ਸਾਨੂੰ ਧਮਕੀਆਂ ਦਿੰਦੇ ਨੇ ਕਿ ਤੁਸੀਂ ਕੇਸ ਵਾਪਸ ਲੈ ਲਓ, ਅਸੀਂ ਤੁਹਾਨੂੰ ਇੰਜ ਕਰ ਦਾਂਗੇ। ਅਸੀਂ ਕਿਹਾ ਵੀ ਅਸੀਂ ਕੇਸ ਵਾਪਸ ਨਹੀਂ ਲੈਣਾ, ਹੁੰਦਾ ਜੋ ਹੋਵੇ। ਅਸੀਂ ਚੀਫ ਜਸਟਿਸ ਸਾਹਿਬ ਕੋਲ ਇਨਸਾਫ ਤੱਕ ਜਾਵਾਂਗੇ। ਜਿੱਥੋਂ ਤੱਕ ਸਾਡੇ ਕੋਲ ਹੋਇਆ ਅਸੀਂ ਤੇਰੇ ਰੁਝਾਨ ਨਹੀਂ ਛੱਡਾਂਗੇ, ਅਸੀਂ ਤੇਰੇ ਮਗਰ ਹੀ ਰਵਾਂਗੇ। ਗ੍ਰਿਫਤਾਰੀ ਦੇ ਵੇਲੇ ਵੀ ਆਬਿਦ ਨੂਰ ਪੱਟੀ ਰੰਗਬਾਜ਼ੀ ਤੋਂ ਬਾਜ਼ ਨਹੀਂ ਆਇਆ। ਉਹ ਪੁਲਿਸ ਨੂੰ ਧਮਕੀਆਂ ਦਿੰਦਾ ਕਹਿੰਦਾ ਰਿਹਾ ਕਿ ਮੈਂ ਚੀਫ ਸੈਕਟਰੀ ਦਾ PRO ਹਾਂ। ਇਸ ਰੰਗਬਾਜ਼ ਨੂੰ ਜਦ ਥਾਣੇ ਬੰਦ ਕੀਤਾ ਗਿਆ ਤੇ ਫਿਰ ਸਿਫਾਰਸ਼ੀ ਨਬੀਲਾ ਸਮੇਤ ਕਈ ਅਫਸਰਾਂ ਥਾਣੇ ਦੇ ਮੁਲਾਜ਼ਮੀਨ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਇਹ ਜ਼ਾਲਿਮ ਜਿੰਨਾ ਵੇਲੇ ਥਾਣੇ ਰਿਹਾ ਪ੍ਰੋਟੋਕੋਲ ਨਾਲ ਰਿਹਾ। ਹੁਣ ਮਜ਼ਲੂਮ ਖਾਨਦਾਨ ਨੂੰ ਮੁਸਲਸਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇ ਕੇਸ ਵਾਪਸ ਨਾ ਲਿਆ ਤੇ ਫਿਰ ਸੰਗੀਨ ਨਤਾਇਜ ਭੁਗਤਨੇ ਪੈਣਗੇ। ਮੇਰਾ ਭਾਈ ਮੁਲਾਜ਼ਮ ਹੈ,
ਛੋਟਾ ਜਿਹਾ ਮੁਲਾਜ਼ਮ ਹੈ ਚੌਥੇ ਸਕੇਲ ਦਾ, ਉਹਨੂੰ ਲਿਹਾਜ਼ਾ ਧਮਕੀਆਂ ਦਿੰਦਾ ਕਿ ਤੇਰਾ ਮੈਂ ਤਬਾਦਲਾ ਕਰਵਾ ਦਿਆਂਗਾ, ਤੈਨੂੰ ਮੈਂ ਨੌਕਰੀ ਤੋਂ ਕਢਵਾ ਦਿਆਂਗਾ। ਮੇਰੇ ਛੋਟੇ ਛੋਟੇ 4 ਬੱਚੇ ਨੇ, ਬੇਰੁਜ਼ਗਾਰ ਆਦਮੀ ਹੈ, ਮੈਨੂੰ ਤਕਰੀਬਨ 4 ਮਾਹ ਹੋ ਚੱਲੇ ਨੇ ਇੱਥੇ ਮੰਜੇ ਤੇ ਪਿਆ, ਤੇ ਅਪੀਲ ਇਹ ਕਿ ਸਾਨੂੰ ਇਹਦੇ ਕੋਲ ਇਨਸਾਫ ਲੈ ਕੇ ਦਿੱਤਾ ਜਾਏ। ਰੰਗਬਾਜ਼ ਆਬਿਦ ਨੂਰ ਭੱਟੀ ਦੇ ਜ਼ੁਲਮ ਦਾ ਸ਼ਿਕਾਰ ਹੋਣ ਵਾਲੇ ਅਕਦਸ ਹਯਾਤ ਦੀ ਮਾਂ ਜਦੋਂ ਆਪਣੇ ਜਵਾਨ ਪੁੱਤਰ ਨੂੰ ਮੰਜੀ ਉੱਤੇ ਵੇਖਦੀ ਏ ਤੇ ਉਹਦੇ ਦਿਲੋਂ ਹਾਵਾਂ ਤੇ ਬਦਦੁਆਵਾਂ ਨਿਕਲਦੀਆਂ ਨੇ। ਛੋਟੇ ਛੋਟੇ ਮੇਰੇ ਬੱਚੇ, 2 ਬੱਚੇ ਆ, 4 ਉਹਦੇ ਬੱਚੇ ਆ, ਕੋਈ ਆਸਰਾ ਨਹੀਂ। ਮੋਰੇ ਮੂਰੇ ਲੱਕ ਟੁੱਟ ਗਿਆ, ਮੰਜੀ ਤੇ ਪਿਆ। ਮੈਨੂੰ ਇਨਸਾਫ ਚਾਹੀਦਾ ਵਾ। ਦੂਸਰੇ ਨੂੰ ਵੀ ਬਾਹਰ ਅੰਦਰ ਜਾਂਦਾ ਧਮਕੀਆਂ ਦਿੰਦੇ ਆ ਜੀ, ਅਸੀਂ ਤੈਨੂੰ ਨੌਕਰੀ ਤੋਂ ਫਾਰਗ ਕਰਾ ਦੇਣਾ ਵਾ, ਤੈਨੂੰ ਚੁੱਕ ਲਾਂਗੇ, ਤੈਨੂੰ ਫੜਾ ਲਾਂਗੇ, ਤੇਰੀਆਂ ਲੱਤਾਂ ਬਾਹਾਂ ਉਹਦੀਆਂ ਵੀ ਤੋੜਤੀਆਂ, ਤੇਰੀਆਂ ਵੀ ਤੋੜ ਦਾਂਗੇ। ਤੇ ਕੀ ਕਰ ਸਕਦਾ, ਇੱਕ ਮੰਜੀ ਤੇ ਪਿਆ ਵਾ, ਦੂਸਰਾ ਨਾ ਬਾਹਰ ਜਾ ਸਕਦਾ, ਨਾ ਆਪਣੀ ਨੌਕਰੀ ਤੇ ਡਰਦਾ ਕਦੀ ਕਦੀ ਕਿਤੇ ਜਾਂਦਾ। ਕਿਉਂ ਆਂਦਾ ਜੀ ਮੈਂ 15 ਗ੍ਰੇਡ ਦਾ ਅਫਸਰ ਹਾਂ, ਉਹਨੂੰ ਤਾਂ ਕਿਸੇ ਹੱਥ ਪਾਇਆ ਜੋ ਆਇਆ ਲਿਆਂਦਾ ਹੀ ਲਿਆਂਦਾ ਹੈ। ਅੱਗੋਂ ਪੁਲਿਸ ਮਹਿਕਮਾ ਐਸਾ ਹੈ ਕਿ ਉਹ ਮਜਬੂਰ ਹੋ ਚੁੱਕੀ, ਜਿਵੇਂ ਥੱਲੇ ਲੱਗੀ ਹਕੂਮਤ ਦੇ। ਆਇਆ ਕਿ ਪਰਚਾ ਕੱਟਿਆ ਕਿ ਜਿਸ ਨੂੰ ਫੜ ਕੇ ਲਿਆਂਦਾ, ਡਰਾਈਵ ਵੀ ਉਹ ਕਰਦਾ ਹੁੰਦਾ ਹੈ। ਬਾਅਦ ਵਿੱਚ ਇਹਨਾਂ ਨੇ ਨਹੀਂ ਹੱਥੋਂ ਕੋਸ਼ਿਸ਼ ਕੀਤੀ ਹੈ, ਪਰੀ ਇਕੱਠੀਆਂ ਹੋਈਆਂ ਨੇ, ਉਹਨਾਂ ਨੇ ਇਹ ਕੰਮ ਕੀਤਾ ਬਹੁਤ ਅਸਰ ਰਸੂਖ ਨਾਲ। ਬੇਚਾਰ ਪੁਲਿਸ ਵੀ ਲਾਚਾਰ ਹੋ ਚੁੱਕੀ ਹੈ। ਉਹਨਾਂ ਆਪਣੀਆਂ ਨੌਕਰੀਆਂ ਕਰਨੀਆਂ ਆਉਂਦੀਆਂ, ਉਹਨਾਂ ਨੂੰ ਪਤਾ ਵੀ ਸਾਡੇ ਉੱਤੇ ਬੈਠੇ ਹੋਏ ਨੇ, ਲਿਹਾਜ਼ਾ ਉਹਨਾਂ ਨੇ ਰੱਦੋ ਬਦਲ ਕਰਕੇ ਵੀ ਤੁਸੀਂ ਇਹ ਕਹਿੰਦੇ ਵੀ ਗੱਲ ਕਰਨਾ ਸੋਹਣਿਆ ਬਣਾ ਲਓ। ਹੁਣ ਸੂਰਤ ਹਾਲ ਇਹ ਹੋ ਚੁੱਕੀ ਕਿ ਉਹਨਾਂ ਨੇ ਏਡਾ ਬਸ ਰਸੂਖ ਆਦਮੀ ਨਿਕਲਿਆ ਹੈ ਵੀ ਉਹਨੂੰ ਪੁਲਿਸ ਮਜਬੂਰਨ ਹੱਥ ਕੱਤੇ ਹੀ ਨਹੀਂ ਹੁਣ ਤੱਕ। ਇਹ ਮਾੜੇ ਬੰਦੇ ਨੂੰ ਮੁੜ ਕੌਣ ਸੁਣੇ। ਅੱਜ ਇਸ ਗਰੀਬ ਘਰ ਵਿੱਚ ਦੁੱਖਾਂ ਦੇ ਡੇਰੇ ਨੇ ਤੇ ਇਨਸਾਫ ਕਰਨ ਵਾਲੇ ਜ਼ਾਲਿਮ ਨਾਲ ਹੱਥ ਮਿਲਾਈ ਬੈਠੇ ਨੇ। ਮਜ਼ਲੂਮ ਖਾਨਦਾਨ ਦੀ ਆਵਾਜ਼ ਕੌਣ ਸੁਨੇਗਾ? ਇਹ ਖਾਨਦਾਨ ਚੀਫ ਜਸਟਿਸ ਵੱਲ ਤਰਸੀਆਂ ਨਿਗਾਹਾਂ ਨਾਲ ਵੇਖ ਰਿਹਾ ਹੈ ਕਿ ਕਦੋਂ ਉਹ ਨੋਟਿਸ ਲੈਣ ਤੇ ਇਸ ਰੰਗਬਾਜ਼ ਅਫਸਰ ਨੂੰ ਸਜ਼ਾ ਦੇਣ।